ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਸਾਈਬਰ ਅਟੈਕ ਦੀ। ਸਾਈਬਰ ਅਟੈਕ ਕਰਕੇ ਇੱਕ ਵਾਰ ਫਿਰ ਤੋਂ ਕੈਲੀਫੋਰਨੀਆ ਬੇਸਡ ਹੈਲਥ ਕੇਅਰ ਜਿਹੜੇ ਪ੍ਰੋਵਾਈਡਰ ਨੇ, ਉਹਨਾਂ ਨੂੰ ਐਮਰਜੈਂਸੀ ਲਾਣੀ ਪਈ। ਐਮਰਜੈਂਸੀ ਰੂਮਸ ਦੇ ਵਿੱਚ ਕੰਮ ਖੜ ਗਿਆ ਤੇ ਕਈ ਥਾਵਾਂ ਤੇ ਉਹਨਾਂ ਨੂੰ ਆਪਣੇ ਜਿਹੜੇ ਐਂਬੂਲੈਂਸ ਸਰਵਿਸਿਜ਼ ਨੇ, ਉਹਨਾਂ ਨੂੰ ਦੁਬਾਰਾ ਤੋਂ ਇੱਕ ਵਾਰੀ ਰੋਕ ਕੇ ਦੁਬਾਰਾ ਬਹਾਲ ਕਰਨੀਆਂ ਪਈਆਂ। ਅਸਲ ਦੇ ਵਿੱਚ ਪ੍ਰੋਸਪੈਕਟ ਮੈਡੀਕਲ ਹੋਲਡਿੰਗ ਨੇ ਲਾਸ ਏਂਜਲਸ ਆਧਾਰ ਤੇ ਇੱਕ ਜਿਹੜੀ ਹੈ ਮੈਡੀਕਲ ਪ੍ਰੋਵਾਈਡ ਕਰਵਾਉਣ ਵਾਲੀ ਏਜੰਸੀ ਹੈ, ਜਿਹਦੇ ਹਸਪੀਟਲਸ ਨੇ, ਕੰਪਨੀ ਹੈ। ਇਹਨਾਂ ਦੇ ਹਸਪੀਟਲ ਤੇ ਕਲੀਨਿਕਸ ਨੇ ਕਨੈਕਟੀਕਟ, ਪੈਂਸਿਲਵੇਨੀਆ, ਰੋਡੇ ਆਈਲੈਂਡ ਤੇ ਟੈਕਸਸ ਦੇ ਵਿੱਚ। ਪ੍ਰੋਸਪੈਕਟ ਮੈਡੀਕਲ ਹੁਣ ਇਸ ਗੱਲ ਦੀ ਜਾਂਚ ਕਰ ਰਿਹਾ ਕਿ ਇਹ ਜਿਹੜਾ ਇੱਕ ਬ੍ਰੀਚ ਹੋਇਆ ਸਿਕਿਉਰਿਟੀ ਦੇ ਵਿੱਚ, ਤਾਂ ਉਹ ਕਿਵੇਂ ਹੋਇਆ ਤੇ ਇਹਦੇ ਕਰਕੇ ਇਸ ਤੋਂ ਬਾਅਦ ਕੰਪਨੀ ਦੇ ਜਿਹੜੇ ਕੰਮਕਾਰ ਨੇ, ਉਹਨਾਂ ਨੂੰ ਪ੍ਰਭਾਵਿਤ ਹੋਇਆਂ ਨੂੰ ਕਿਵੇਂ ਦੁਬਾਰਾ ਲੀਹ ਤੇ ਲਿਆਂਦਾ ਜਾਵੇ। ਜਿਹੜੇ ਇਹਨਾਂ ਨੂੰ ਦੇਖ ਰਹੇ ਨੇ ਲਗਾਤਾਰ, ਉਹਨਾਂ ਦੇ ਨਾਲ ਸੰਬੰਧਿਤ ਜਿਹੜੇ ਆਫੀਸਰਸ ਨੇ, ਉਹਨਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਹੁਣ ਅਸੀਂ FBI ਦੇ ਨਾਲ ਮਿਲ ਕੇ ਇਸ ਸਾਈਬਰ ਅਟੈਕ ਦੇ ਨਾਲ ਨਜਿੱਠਾਂਗੇ ਕਿ ਇਹ ਸਾਈਬਰ ਅਟੈਕ ਕੀਤਾ ਕਿਹਨੇ ਹੈ ਤੇ ਇਸ ਸਾਈਬਰ ਅਟੈਕ ਪਿੱਛੇ ਉਹਦੀ ਮੰਤਵ ਕੀ ਸੀਗਾ। ਪ੍ਰੋਸਪੈਕਟ ਮੈਡੀਕਲ ਹੋਲਡਿੰਗਸ ਨੇ ਇੱਕ ਜਿਹੜਾ ਉਹ ਵੀ ਤਜਰਬਾ ਕਹਿ ਲਓ, ਜਾਂ ਇੱਕ ਉਹਨਾਂ ਨੇ ਇਹ ਵੀ ਮਹਿਸੂਸ ਕੀਤਾ ਕਿ ਉਹਨਾਂ ਦੇ ਮਰੀਜ਼ਾਂ ਦਾ ਬਹੁਤ ਸਾਰਾ ਜਿਹੜਾ ਡੇਟਾ ਵਾ ਉਹ ਚੋਰੀ ਕਰ ਲਿਆ ਗਿਆ। ਤੇ ਨਾਲ ਹੀ ਪੈਂਸਿਲਵੇਨੀਆ ਐਸੋਸੀਏਸ਼ਨ ਆਫ ਸਟਾਫ ਨਰਸਿਸ ਤੇ ਜਿਹੜੇ ਇਹਨਾਂ ਦੇ ਹੋਰ ਪ੍ਰੋਫੈਸ਼ਨਲਸ ਨੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਦੋਂ ਇਹ ਸਾਈਬਰ ਅਟੈਕ ਹੋਇਆ ਤਾਂ ਇਹਨਾਂ ਦੀਆਂ ਜਿਹੜੀਆਂ ਸੇਵਾਵਾਂ ਸੀਗੀਆਂ, ਉਹ ਇੱਕਦਮ ਬੰਦ ਕਰਨੀਆਂ ਪਈਆਂ ਐਮਰਜੈਂਸੀ ਦੇ ਵਿੱਚ, ਤੇ ਜਿਹਦੇ ਕਰਕੇ ਕਈ ਲੋਕਾਂ ਦੇ ਨਾਲ ਕਾਫੀ ਉਹਨਾਂ ਦਾ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਜਾਂ ਜਿਹੜੇ ਰਸਤਿਆਂ ਦੇ ਵਿੱਚ ਸੀਗੇ, ਉਹ ਕਾਫੀ ਪ੍ਰਭਾਵਿਤ ਹੋਏ। ਰੋਡ ਆਈਲੈਂਡ ਦੇ ਵਿੱਚ ਇਹਨਾਂ ਦੇ 2 ਲੋਕੇਸ਼ਨਾਂ ਨੇ, 2 ਹਸਪੀਟਲਸ ਨੇ, ਤੇ ਰੋਜਰ ਵਿਲੀਅਮਸ ਹੈ ਮੈਡੀਕਲ ਸੈਂਟਰ ਤੇ ਆਰ ਲੇਡੀ ਔਰ ਫਾਟਿਮਾ ਜਿਹੜਾ ਇੱਕ ਇਹਨਾਂ ਦਾ ਨਾਂ ਦੱਸਿਆ ਗਿਆ। ਉਹਨਾਂ ਨੇ ਇਹ ਗੱਲ ਦੱਸੀ ਹੈ ਕਿ ਜਦੋਂ ਇਹ ਸਾਈਬਰ ਅਟੈਕ ਹੋਇਆ ਸੀਗਾ, ਤਾਂ ਉਦੋਂ ਜਿਹੜੇ ਜਿੰਨੇ ਵੀ ਸਿਸਟਮ ਸੀਗੇ, ਉਹਨਾਂ ਨੇ ਅਚਾਨਕ ਜਿਹੜਾ ਉਹ ਆਪਰੇਟ ਕਰਨਾ ਬੰਦ ਕਰ ਦਿੱਤਾ ਸੀਗਾ ਤੇ ਸਾਨੂੰ ਇਹ ਲੱਗਿਆ ਕਿ ਹੁਣ ਸ਼ਾਇਦ ਇਹ ਬਹਾਲ ਨਹੀਂ ਹੋ ਸਕੂਗਾ। ਪਰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਥੋੜੇ ਸਮੇਂ ਬਾਅਦ ਹੀ ਇਸ ਸਾਈਬਰ ਅਟੈਕ ਤੋਂ ਨਿਜਾਤ ਮਿਲੀ। ਪਰ ਇਹਦੇ ਨਾਲ ਤਕਰੀਬਨ ਜਿਹੜਾ ਉਹਨਾਂ ਦੀ ਜਿਹੜੀ ਵਰਕ ਫੋਰਸ ਸੀਗੀ, ਉਹ ਕਈ ਘੰਟੇ ਵਿਹਲੀ ਰਹੀ ਤੇ ਕਈ ਮਰੀਜ਼ ਜਿਹੜੇ ਕਿ ਐਂਬੂਲੈਂਸਾਂ ਦੇ ਵਿੱਚ ਸੀਗੇ, ਰਸਤੇ ਦੇ ਵਿੱਚ ਹੀ ਰਹੇ। ਤੇ ਨਾਲ ਹੀ ਹੁਣ ਉਹਨਾਂ ਨੇ ਇਹ ਗੱਲ ਕਹੀ ਹੈ ਕਿ FBI ਦੇ ਨਾਲ ਮਿਲ ਕੇ ਅਸੀਂ ਇਸ ਸਾਈਬਰ ਅਟੈਕ ਨੂੰ ਜਿਹੜਾ ਇਨਵੈਸਟੀਗੇਟ ਕਰਾਂਗੇ। ਜੀ। ਸਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਜੱਜ ਨੂੰ ਅਰੈਸਟ ਕੀਤਾ ਗਿਆ ਹੈ। ਉਹਦੇ ਤੇ ਚਾਰजेस ਲੱਗੇ ਆ ਵੀ ਉਸਨੇ ਆਪਣੀ ਹੀ ਵਾਈਫ ਨੂੰ ਘਰ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਹੈ। ਔਰੇਂਜ ਕਾਉਂਟੀ ਸੁਪੀਰੀਅਰ ਕੋਰਟ ਦੇ ਜੱਜ ਜੈਫਰੀ ਫਰਗਸਨ ਨੂੰ ਅੱਜ ਆਫਟਰਨੂਨ ਦੇ ਵਿੱਚ ਅਰੈਸਟ ਕੀਤਾ ਗਿਆ ਹੈਗਾ। ਉਹਨਾਂ ਦੀ ਵਾਈਫ ਦਾ ਨਾਮ ਸ਼ੈਰਲ ਫਰਗਸਨ ਕਰਕੇ ਦੱਸਿਆ ਗਿਆ ਹੈ, ਐਨਾਹਿਮ ਪੁਲਿਸ ਸਰਜੈਂਟ ਜੌਨ ਮੈਕਲੰਟੌਕ ਵੱਲੋਂ। ਤੇ ਕਹਿੰਦੇ ਵੀ ਮੌਕੇ ਦੇ ਉੱਤੇ ਹੀ ਉਹਦੀ ਮੌਤ ਹੋ ਗਈ ਤੇ 72 ਸਾਲਾਂ ਦੇ ਜੱਜ ਨੂੰ ਅਰੈਸਟ ਕਰ ਲਿਆ ਗਿਆ ਤੇ ਜੇਲ੍ਹ ਦੇ ਵਿੱਚ ਲੈ ਗਏ ਆ। $1 ਮਿਲੀਅਨ ਦੀ ਬੇਲ ਰੱਖੀ ਗਈ ਆ ਸੈਂਤਾ ਇਹਨਾਂ ਦੇ ਵਿੱਚ, ਤੇ ਬੇਲ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ। ਸੋ ਅਕੋਰਡਿੰਗ ਟੂ ਆਨਲਾਈਨ ਜੇਲ੍ਹ ਰੈਕਰਡਸ, ਉਹਨੂੰ ਹਜੇ ਫਾਰਮਲੀ ਚਾਰਜ ਨਹੀਂ ਕੀਤਾ ਗਿਆ ਹੈਗਾ। ਫਰਗਸਨ ਨੂੰ 2014 ਦੇ ਵਿੱਚ ਪਹਿਲੀ ਵਾਰੀ ਜੱਜ ਇਲੈਕਟ ਹੋਇਆ ਸੀ ਤੇ ਆਫਿਸ ਉਸਨੇ 2015 ਚ ਲਿਆ ਸੀ। ਬਹੁਤ ਸਾਰੇ ਕ੍ਰਿਮੀਨਲ ਕੇਸਿਸ ਕੋਰਟ ਹਾਊਸ ਔਰੇਂਜ ਕਾਉਂਟੀ ਤੇ ਸਿਟੀ ਆਫ ਫੁਲਰਟਨ ਦੇ ਵਿੱਚ ਉਸਨੇ ਸੋਲਵ ਕੀਤੇ ਸੀ। ਲੀਗਲ ਕੈਰੀਅਰ ਜੱਜ ਨੇ ਔਰੇਂਜ ਕਾਉਂਟੀ ਡਿਸਟ੍ਰਿਕਟ ਅਟਾਰਨੀ ਆਫਿਸ 'ਚ 1983 ਦੇ ਵਿੱਚ ਸਟਾਰਟ ਕੀਤਾ ਸੀ। ਮੋਸਟਲੀ ਨਰਕੋਟਿਕਸ ਕੇਸਿਸ ਆ, ਉਹਨਾਂ ਦੇ ਉੱਤੇ ਉਹ ਵਰਕਆਊਟ ਕਰਦਾ ਸੀ। ਨਾਰਥ ਔਰੇਂਜ ਕਾਉਂਟੀ ਬਾਰ ਐਸੋਸੀਏਸ਼ਨ ਵੱਲੋਂ ਕਹਿੰਦੇ ਵੀ ਉਸ ਨੂੰ ਇੱਕ ਵਾਰ ਅਟਾਰਨੀ ਆਫ ਦਾ ਈਅਰ ਵੀ ਅਵਾਰਡ ਦਿੱਤਾ ਗਿਆ ਸੀ ਤੇ ਉਸਦੇ ਉਹ 2012 ਤੋਂ ਲੈ ਕੇ 2014 ਤੱਕ ਪ੍ਰੈਜ਼ੀਡੈਂਟ ਵੀ ਰਹੇ ਹੈਗੇ। ਜੀ।